ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਂ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਮੈਂ ਪੱਟੀ ਕਰਾਉਣਾ ਉਹ ਟੀਚਰ ਨੂੰ ਨਹੀਂ ਦੇਊਗਾ। ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉਹ ਕਰੋ। ਠੀਕ ਹੈ, ਹਾਂ ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ। ਤੁਹਾਨੂੰ ਦੱਸ ਦਈ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਂ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਮੈਂ ਪੱਟੀ ਕਰਾਉਣਾ ਉਹ ਟੀਚਰ ਨੂੰ ਨਹੀਂ ਦੇਊਗਾ। ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉਹ ਕਰੋ। ਠੀਕ ਹੈ, ਹਾਂ ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ। ਤੁਹਾਨੂੰ ਦੱਸ ਦਈ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਂ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਮੈਂ ਪੱਟੀ ਕਰਾਉਣਾ ਉਹ ਟੀਚਰ ਨੂੰ ਨਹੀਂ ਦੇਊਗਾ। ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉਹ ਕਰੋ। ਠੀਕ ਹੈ, ਹਾਂ ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ। ਤੁਹਾਨੂੰ ਦੱਸ ਦਈ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ
ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਸੂਚਰਿੰਗ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਹੀ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਤੁੰਗਾ, ਠੀਕ ਹੈ। ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਸੂਚਰਿੰਗ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਹੀ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਤੁੰਗਾ, ਠੀਕ ਹੈ। ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਸੂਚਰਿੰਗ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਹੀ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਤੁੰਗਾ, ਠੀਕ ਹੈ। ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਸੂਚਰਿੰਗ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਹੀ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਤੁੰਗਾ, ਠੀਕ ਹੈ। ਹਾਂ, ਨੰਬਰ ਮੇਰਾ ਲੈ।
ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ मैम ध्यान लेने चाहिए वो अपने ਉਹਦੇ ਨਾਲ ਆਪ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣਾ ਉਹ ਦੀ ਜ਼ਰੂਰੀ ਹੋਊਗਾ। मैम ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉੱਪਰ, ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ मैम ध्यान लेने चाहिए वो अपने ਉਹਦੇ ਨਾਲ ਆਪ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣਾ ਉਹ ਦੀ ਜ਼ਰੂਰੀ ਹੋਊਗਾ। मैम ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉੱਪਰ, ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ मैम ध्यान लेने चाहिए वो अपने ਉਹਦੇ ਨਾਲ ਆਪ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣਾ ਉਹ ਦੀ ਜ਼ਰੂਰੀ ਹੋਊਗਾ। ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉੱਪਰ, ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ
ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਟੀਚਰਿੰਗ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆਪ ਨਹੀਂ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਇਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲਦਿਆਂ ਦੀ ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਟੀਚਰਿੰਗ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆਪ ਨਹੀਂ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਇਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲਦਿਆਂ ਦੀ ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਟੀਚਰਿੰਗ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆਪ ਨਹੀਂ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਇਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲਦਿਆਂ ਦੀ ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਟੀਚਰਿੰਗ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆਪ ਨਹੀਂ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਇਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲਦਿਆਂ ਦੀ ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ।
ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ। ਇਸ ਸਮੇਂ ਦੀ ਵੱਡੀ ਖਬਰ ਹੈ। ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਨਹੀਂ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉਹ ਕਰੋ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ। ਤੁਹਾਨੂੰ ਦੱਸ ਦਈ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ। ਇਸ ਸਮੇਂ ਦੀ ਵੱਡੀ ਖਬਰ ਹੈ। ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਨਹੀਂ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉਹ ਕਰੋ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ। ਤੁਹਾਨੂੰ ਦੱਸ ਦਈ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ। ਇਸ ਸਮੇਂ ਦੀ ਵੱਡੀ ਖਬਰ ਹੈ। ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਨਹੀਂ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉਹ ਕਰੋ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ। ਤੁਹਾਨੂੰ ਦੱਸ ਦਈ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ
ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਵੀ ਦੇਊਗਾ। ਮੈਮ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਵੀ ਦੇਊਗਾ। ਮੈਮ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਵੀ ਦੇਊਗਾ। ਮੈਮ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਵੀ ਦੇਊਗਾ। ਮੈਮ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ।
ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀਆਂ ਤੁਹਾਨੂੰ ਦੱਸ ਦਈ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਨਹੀਂ, ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਨਹੀਂ ਦੇਊਗਾ। ਮੈਮ ਜੇ ਮੈਂ ਕਹੂੰਗਾ ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉਹ ਕਰੋ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀਆਂ ਤੁਹਾਨੂੰ ਦੱਸ ਦਈ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ। ਤੁਹਾਨੂੰ ਦੱਸ ਦਈ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਨਹੀਂ, ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਨਹੀਂ ਦੇਊਗਾ। ਮੈਮ ਜੇ ਮੈਂ ਕਹੂੰਗਾ ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉਹ ਕਰੋ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀਆਂ ਤੁਹਾਨੂੰ ਦੱਸ ਦਈ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ। ਤੁਹਾਨੂੰ ਦੱਸ ਦਈ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਨਹੀਂ, ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਨਹੀਂ ਦੇਊਗਾ। ਮੈਮ ਜੇ ਮੈਂ ਕਹੂੰਗਾ ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉਹ ਕਰੋ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀਆਂ ਤੁਹਾਨੂੰ ਦੱਸ ਦਈ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ। ਤੁਹਾਨੂੰ ਦੱਸ ਦਈ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ
ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆਪ ਨਹੀਂ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਥੋੜੀ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲਦਾ ਨਹੀਂ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਤੁੰਗਾ, ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆਪ ਨਹੀਂ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਥੋੜੀ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲਦਾ ਨਹੀਂ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਤੁੰਗਾ, ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆਪ ਨਹੀਂ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਥੋੜੀ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲਦਾ ਨਹੀਂ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਤੁੰਗਾ, ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆਪ ਨਹੀਂ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਥੋੜੀ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲਦਾ ਨਹੀਂ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਤੁੰਗਾ, ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ।
ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਲਿਆਊਗਾ। ਮੈਮ ਜੇ ਮੈਂ ਕਹੂੰਗਾ ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲਦਾ ਜੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉੱਪਰ, ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਲਿਆਊਗਾ। ਮੈਮ ਜੇ ਮੈਂ ਕਹੂੰਗਾ ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲਦਾ ਜੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉੱਪਰ, ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਲਿਆਊਗਾ। ਮੈਮ ਜੇ ਮੈਂ ਕਹੂੰਗਾ ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲਦਾ ਜੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉੱਪਰ, ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ
ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। दूसरी कोई हुई है ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਨਹੀਂ, ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਵੀ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਇਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉਹ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। दूसरी कोई हुई है ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਨਹੀਂ, ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਵੀ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਇਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉਹ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। दूसरी कोई हुई है ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਨਹੀਂ, ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਵੀ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਇਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉਹ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। दूसरी कोई हुई है ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਨਹੀਂ, ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਵੀ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਇਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉਹ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ।
ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। दूसरी कोई हुई है ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆਪ ਨਹੀਂ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਂਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। दूसरी कोई हुई है ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆਪ ਨਹੀਂ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਂਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। दूसरी कोई हुई है ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆਪ ਨਹੀਂ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਂਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ
ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨਹੀਂ ਦੇਊਗਾ। ਮੈਮ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਤੁਮਕਾ, ਠੀਕ ਹੈ। ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨਹੀਂ ਦੇਊਗਾ। ਮੈਮ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਤੁਮਕਾ, ਠੀਕ ਹੈ। ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨਹੀਂ ਦੇਊਗਾ। ਮੈਮ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਤੁਮਕਾ, ਠੀਕ ਹੈ। ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜੀ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨਹੀਂ ਦੇਊਗਾ। ਮੈਮ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਤੁਮਕਾ, ਠੀਕ ਹੈ। ਹਾਂ, ਨੰਬਰ ਮੇਰਾ ਲੈ।
ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ मैम ध्यान लेने की वो अपने ਉਹਦੇ ਨਾਲ ਆਪ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲਦਾ ਨਹੀਂ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉੱਪਰ, ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ध्यान लेने की वो अपने ਉਹਦੇ ਨਾਲ ਆਪ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲਦਾ ਨਹੀਂ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉੱਪਰ, ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ध्यान लेने की वो अपने ਉਹਦੇ ਨਾਲ ਆਪ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲਦਾ ਨਹੀਂ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਉੱਪਰ, ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ
ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਇਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਇਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਇਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੇ ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਇਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ।
ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ मैम ध्यान लेने चाहिए वो अपने ਉਹਦੇ ਨਾਲ ਆਪ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣਾ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ध्यान लेने चाहिए वो अपने ਉਹਦੇ ਨਾਲ ਆਪ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣਾ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਦੂਸਰੀ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ध्यान लेने चाहिए वो अपने ਉਹਦੇ ਨਾਲ ਆਪ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣਾ ਉਹ ਟੀਚਰ ਨੂੰ ਦੇਊਗਾ। ਮੈਮ ਜੇ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ ਨੂੰ ਮੈਂ ਕਿਸੇ ਟਾਈਮ ਫਿਰ ਆਉਣਾ ਜਾਂ ਮੈਨੂੰ ਫੋਟੋ ਖਿੱਚ ਕੇ ਚੱਲ ਜਾਂਦੀ, ਫੋਟੋ ਖਿੱਚ ਕੇ ਭੇਜੋ। ਜਿੰਨੇ ਪੈਸੇ ਮੇਰੇ ਤੋਂ ਪੈਸੇ ਲੈ ਲਿਓ, ਜਾਂ ਰਿਪੇਅਰ ਕਰਾਉਣਾ ਰਿਪੇਅਰ ਕਰਾ ਕੇ ਮੈਨੂੰ ਤੁਸੀਂ ਆਪ ਦਊਗਾ। ਠੀਕ ਹੈ ਜੀ? ਹਾਂ, ਨੰਬਰ ਮੇਰਾ ਲੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਜੋੜਾ ਮਾਜਰਾ ਇਸ ਸਮੇਂ ਐਕਸ਼ਨ ਦੇ ਵਿੱਚ ਨੇ। ਉਹਨਾਂ ਨੇ ਖਰੜ ਦੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਐਸਐਮਓ ਨੂੰ ਝਾੜ ਪਾਈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਐਸਐਮਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਬੀ ਸਨ। ਉਹਨਾਂ ਨੂੰ ਝਾੜ ਪਾਈ ਅਤੇ ਹੁਣ ਉਹਨਾਂ ਨੇ ਡਾਕਟਰ ਮਨਿੰਦਰ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨਿੰਦਰ ਕੌਰ ਸਿਵਲ ਹਸਪਤਾਲ ਦੇ ਵਿੱਚ ਬਤੌਰ ਐਸਐਮਓ ਦੇ ਅਹੁਦੇ ਤੇ ਤੈਨਾਤ ਸਨ। ਹਸਪਤਾਲ ਦੇ ਦੌਰਾਨ ਸਿਹਤ ਮੰਤਰੀ ਨੇ ਡਾਕਟਰ ਮਨਿੰਦਰ ਕੌਰ ਨੂੰ ਝਾੜ ਪਾਈ ਸੀ। ਇਹ ਵੀ ਸਾਹਮਣੇ ਨਿਕਲ ਕੇ ਆ ਰਿਹਾ ਕਿ ਖਰਾਬ ਪੱਖਿਆਂ ਅਤੇ ਵਾਸ਼ਰੂਮਾਂ ਦੀ ਗੰਦਗੀ ਨੂੰ ਲੈ ਕੇ ਡਾਕਟਰ ਨੇ ਐਸਐਮਓ ਨੂੰ ਝਾੜ ਪਾਈ ਸੀ। 2 ਦਿਨ ਤੋਂ ਬਾਅਦ ਡਾਕਟਰ ਮਨਿੰਦਰ ਕੌਰ ਦਾ
ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਹੁਣ ਉੱਥੋਂ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਈਏ ਕਿ ਉਸ ਵਿੱਚ ਕੀ ਸੀ। ਟੀਚਰਿੰਗ ਹੋਈ ਹੋਈ ਹੈ ਚਲੋ ਇਹਨਾਂ ਦਾ ਜੋ ਵੀ ਹੈਗਾ ਮੈਮ ਬਿਆਨ ਲੈਣੇ ਕਿ ਉਹ ਆਪਣੇ ਉਹਦੇ ਨਾਲ ਆ ਜੀ ਪਰ ਜੇ ਮਰੀਜ਼ ਇੱਥੇ ਵੈਪਟੀ ਕਰਾਉਣ ਉਹ ਟੀਚਰ ਥੋੜੀ ਦੇਊਗਾ ਮੈਮ ਮੈਂ ਦਊਂਗਾ, ਜੇ ਨਵੇਂ ਲਗਾਉਣੇ ਨੇ ਉਹਦੇ ਪੈਸੇ ਮੈਂ ਦੇ ਦੂੰਗਾ। ਕੱਲ